ਸੱਜਣੋ, ਪੰਜਾਬੀ ਪ੍ਰਚਾਰ ਟੀਵੀ ਤੋਂ ਤੁਹਾਡਾ ਮੇਜ਼ਬਾਨ ਮੀਆਂ ਆਸਫ ਅਲੀ ਇੱਕ ਵਾਰੀ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਅੱਜ ਅਸੀਂ ਗੱਲ ਕਰਾਂਗੇ ਕਰਤਾਰਪੁਰ ਕੋਰੀਡੋਰ ਦੇ ਬਾਰੇ 'ਚ, ਜਿਹੜਾ ਇੱਕ ਬਹੁਤ ਵੱਡਾ ਕੰਮ ਹੋਣ ਜਾ ਰਿਹਾ ਇਸ ਸਦੀ ਦਾ, ਤੇ ਪਿਛਲੀ ਸਦੀ ਦਾ ਰਲਾ ਕੇ ਜਿਹਨੂੰ ਇੱਕ ਵੱਡਾ ਕੰਮ ਕਿਹਾ ਜਾ ਸਕਦਾ, ਉਹ ਹੋਣ ਜਾ ਰਿਹਾ। ਕੁਝ ਦਿਨ ਰਹਿ ਗਿਆ ਉਹਦੀ ਓਪਨਿੰਗ ਦੇ ਵਿੱਚ। ਇਹਦੇ ਉੱਤੇ ਪਹਿਲੇ ਕਿਹਾ ਜਾ ਰਿਹਾ ਸੀ, ਗੱਲਬਾਤ ਹੋਈ, ਪਾਕਿਸਤਾਨੀ ਸਰਕਾਰ ਵੱਲੋਂ ਦਾਵਤਨਾਮਾ ਵੀ ਦਿੱਤਾ ਗਿਆ। ਇੰਡੀਆ ਦੇ ਸਾਬਕ ਵਜ਼ੀਰ ਆਜ਼ਮ ਜਿਹੜੇ ਉੱਥੇ ਦੇ ਪ੍ਰਾਈਮ ਮਿਨਿਸਟਰ ਰਹੇ ਮਨਮੋਹਨ ਸਿੰਘ ਜੀ, ਸਰਦਾਰ ਮਨਮੋਹਨ ਸਿੰਘ ਨੂੰ ਬੁਲਾਇਆ ਗਿਆ ਕਿ ਉਹ ਆਉਣ ਤੇ ਇਹਦੇ ਵਿੱਚ ਆ ਕੇ ਸ਼ਿਰਕਤ ਕਰਨ, ਤੇ ਉਹਨਾਂ ਨੇ ਇੱਥੇ ਆਉਣ ਲਈ ਹਾਂ ਵੀ ਕਰ ਦਿੱਤੀ। ਔਰ ਉਹਨਾਂ ਦਾ ਇਹ ਕਹਿਣਾ ਵੀ ਸੀ ਕਿ ਮੈਂ ਇੱਥੇ ਆਵਾਂਗਾ ਪਰ ਇੱਕ ਆਮ ਬੰਦੇ ਦੇ ਤੌਰ ਤੇ ਆਵਾਂਗਾ, ਕੋਈ ਖਾਸ ਸਰਕਾਰੀ ਪ੍ਰੋਟੋਕੋਲ ਦੇ ਨਾਲ ਮੈਂ ਨਹੀਂ ਆਉਣਾ, ਕਿਉਂਕਿ ਇੱਕ ਬਹੁਤ ਵੱਡਾ ਇਹ ਦੇਣਾ, ਤਾਰੀਖੀ ਦੇਣਾ। ਤੇ ਉਹਦੇ ਉੱਤੇ ਬਹੁਤ ਜ਼ਿਆਦਾ ਉਹਦੀ ਸਲਾਹਤਾ ਕੀਤੀ ਜਾ ਰਹੀ ਸੀ ਪਾਕਿਸਤਾਨ ਦੇ ਵਿੱਚ ਵੀ ਤੇ ਪੂਰੀ ਦੁਨੀਆ ਦੇ ਵਿੱਚ ਵੀ। ਹਰ ਕੋਈ ਇਹ ਕਹਿ ਰਿਹਾ ਸੀਗਾ ਕਿ ਬੜਾ ਅੱਛਾ ਕੰਮ ਆ, ਉਹ ਆਉਣਗੇ ਬੜਾ ਚੰਗਾ ਹੋਏਗਾ, ਕਿਉਂਕਿ ਇੱਦਾਂ ਦੀਆਂ ਵੱਡੀਆਂ ਜਦੋਂ ਸ਼ਖਸੀਅਤ ਆਉਂਦੀਆਂ ਵਾ ਕਿਤੇ, ਉਹ ਆ ਕੇ ਹੋ ਕੇ ਜਾਂਦੀਆਂ ਤੇ ਕਾਫੀ ਸਾਰੇ ਜਿਹੜੇ ਮਾਮਲਾਤ ਆ ਉਹਨਾਂ ਦੇ ਹੱਲ ਵੱਲ ਵੀ ਗੱਲ ਤੁਰਦੀ ਆ, ਤੇ ਜਿਹੜੇ ਹਾਲਾਤ ਤੇ ਟੈਨਸ਼ਨ ਹੁੰਦੀ ਆ ਉਹ ਕੂਲ ਡਾਊਨ ਵੀ ਹੁੰਦੀ ਆ, ਤੇ ਬਹੁਤ ਸਾਰੇ ਜਿਹੜੇ ਪੈਗਾਮਾਤ ਆ, ਜਿਹੜੀ ਗੱਲਬਾਤ ਆ ਜਿਹੜੀ ਰੁਕੀ ਹੋਈ ਹੁੰਦੀ ਉਹ ਵੀ ਤੁਰ ਪੈਂਦੀ ਆ। ਤੇ ਬਹੁਤ ਜ਼ਿਆਦਾ ਉਹਦੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਸੀ ਪਾਕਿਸਤਾਨ 'ਚ ਵੀ, ਔਰ ਸਿਰਫ ਪਾਕਿਸਤਾਨ ਹੀ ਨਹੀਂ, ਇੰਡੀਆ ਦੇ ਵਿੱਚ ਵੀ ਔਰ ਦੁਨੀਆ ਦੇ ਵਿੱਚ ਵੀ। ਪਰ ਹੁਣ ਕੁਛ ਇਤਲਾਤ ਇਸ ਕਿਸਮ ਦੀਆਂ ਆ ਰਹੀਆਂ ਕਿ ਉਹਨਾਂ ਦਾ ਹੁਣ ਜਿਹੜਾ ਇਹਦੇ ਬਾਰੇ 'ਚ ਜਿਹੜਾ ਇੱਕ ਮੂਡ ਆ ਉਹ ਬਦਲ ਗਿਆ, ਕੋਈ ਹਾਲਾਤ ਐਵੇਂ ਦੇ ਹੋਏ ਆ ਉੱਥੇ। ਇਸ ਮੌਜੂ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਆ ਜਨਾਬ ਅਹਿਮਦ ਰਜ਼ਾ ਸਾਹਿਬ। ਇਹਨਾਂ ਦੀ ਇਸ ਮੌਜੂ ਦੇ ਉੱਤੇ, ਖਸੂਸਨ ਕਰਤਾਰਪੁਰ ਕੋਰੀਡੋਰ ਦੇ ਉੱਤੇ ਸ਼ੁਰੂ ਤੋਂ ਹੀ ਬੜੀ ਗਹਿਰੀ ਨਜ਼ਰ ਆ। ਉਹਦਾ ਸੰਕੇ ਬੁਨਿਆਦ ਰੱਖਣ ਤੋਂ ਪਹਿਲੇ, ਨੀਂਹ ਪੱਥਰ ਰੱਖਣ ਤੋਂ ਵੀ ਪਹਿਲੇ, ਜਦੋਂ ਇਹ ਗੱਲਬਾਤ ਹੋਈ ਸੀ ਪ੍ਰਾਈਮ ਮਿਨਿਸਟਰ ਪਾਕਿਸਤਾਨ ਇਮਰਾਨ ਖਾਨ ਦੀ ਤਕਰੀਬੀ ਹਲਫਬਰਦਾਰੀ ਦੇ ਵਿੱਚ, ਜਦੋਂ ਇਹਦੇ ਉੱਤੇ ਗੱਲਬਾਤ ਕੀਤੀ ਗਈ, ਉਸ ਤੋਂ ਬਾਅਦ ਮੁਸਲਸਲ ਉਹਨਾਂ ਦਾ ਇਹਦੇ ਉੱਤੇ ਕਾਫੀ ਜ਼ਿਆਦਾ ਕੰਮ ਆ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਅੱਜ ਸਾਡੇ ਕੋਲ ਆਏ ਰਜ਼ਾ ਜੀ, ਜੀ ਆਇਆਂ ਨੂੰ, ਤੁਸੀਂ ਸਾਡੇ ਕੋਲ ਸਟੂਡੀਓ 'ਚ ਆਏ ਹੋ ਜੀ। ਸ਼ੁਕਰੀਆ ਮੀਆਂ ਸਾਹਿਬ, ਬਹੁਤ ਸ਼ੁਕਰੀਆ ਸਰ। ਤੇ ਥੋੜੀ ਜੀ ਗੱਲਬਾਤ ਇਹਦੇ ਬਾਰੇ 'ਚ ਕਰੋ। ਅਸੀਂ ਇਹਨੂੰ ਲੈ ਕੇ ਦੋ ਪਾਸਿਓਂ ਗੱਲ ਕਰਾਂਗੇ। ਪਹਿਲੀ ਗੱਲ ਤੇ ਇਹ ਕਿ ਮਨਮੋਹਨ ਜੀ ਦੇ ਪਾਕਿਸਤਾਨ ਆਉਣ ਦਾ ਜਿਹੜੀ ਸਲਾਹਤਾ ਕੀਤੀ ਜਾ ਰਹੀ ਸੀ, ਜਿਹੜਾ ਖੈਰ ਮਕਦਮ ਕੀਤਾ ਜਾ ਰਿਹਾ ਸੀ, ਵੈਲਕਮ ਕੀਤਾ ਜਾ ਰਿਹਾ ਸੀ, ਪਹਿਲੇ ਤੇ ਜ਼ਰਾ ਉਹਦੇ ਉੱਤੇ ਗੱਲ ਕਰ ਲਈਏ। ਦੇਖੋ, ਮਨਮੋਹਨ ਸਿੰਘ ਦੀ ਜ਼ਾਤ ਦੋਨਾਂ ਮੁਲਕਾਂ ਦੇ ਵਿੱਚ ਬਹੁਤ ਇੱਜ਼ਤ ਤੇ ਇਤਰਾਮ ਦੇ ਨਾਲ ਦੇਖੀ ਜਾਂਦੀ ਹੈ। ਇਸ ਤੋਂ ਵੱਧ ਕੇ ਫਿਰ ਜਿਹੜੀ ਸਾਡੇ ਸਿੱਖ ਭੈਣਾਂ ਭਰਾ ਨੇ, ਉਹ ਉਹਨਾਂ ਨੂੰ ਬਹੁਤ ਜ਼ਿਆਦਾ, ਉਹਨਾਂ ਦੀ ਮਤਲਬ ਉਹਨਾਂ ਦੀ ਸ਼ਖਸੀਅਤ ਦੇ, ਉਹਨਾਂ ਦਾ ਬਹੁਤ ਜ਼ਿਆਦਾ ਰਿਗਾਰਡ ਕਰਦੇ ਹਨ। ਉਹਦੇ ਪਿੱਛੇ ਬਹੁਤ ਸਾਰੀਆਂ ਵਜੂਹਾਤ ਹਨ। ਮਨਮੋਹਨ ਸਿੰਘ ਇੱਕ ਤੇ ਬਹੁਤ ਵੱਡੇ ਸਿਆਸਤਦਾਨ ਵੀ ਹਨ, ਇੱਕ ਪੋਲੀਟੀਕਲ ਫਿਗਰ ਹਨ, ਔਰ ਇੰਡੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਉਹ 10 ਸਾਲ ਤੱਕ ਵਜ਼ੀਰ ਆਜ਼ਮ ਰਹੇ ਹਨ। ਦੂਸਰੇ, ਉਹ ਸਿੱਖ ਕਮਿਊਨਿਟੀ ਦੇ ਬਹੁਤ ਵੱਡੇ ਨੁਮਾਇੰਦਾ ਪਰਸਨ ਵੀ ਹਨ। ਹੁਣ ਜਦੋਂ ਸਾਨੂੰ ਪਤਾ ਚੱਲਿਆ ਕਿ ਮਨਮੋਹਨ ਸਿੰਘ ਇੱਥੇ ਆ ਰਹੇ ਹਨ, ਤੇ ਮਨਮੋਹਨ ਸਿੰਘ ਦਾ ਕੁਝ ਇੱਕ ਹੋਰ ਵੀ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਉਹਦੇ ਨਾਲ ਕਿਉਂ ਇਹ ਗੱਲਾਂ ਸਾਰੀਆਂ ਜੁੜ ਕੇ ਤੇ ਬਹੁਤ ਅੱਛੀ ਇੱਕ ਸ਼ਕਲ ਬਣ ਜਾਂਦੀਆਂ ਹਨ। ਮਨਮੋਹਨ ਸਿੰਘ ਜਿਹੜੇ ਮੀਆਂ ਸਾਹਿਬ, ਉਹ ਪੈਦਾ ਹੋਏ ਚਕਵਾਲ ਦੇ ਵਿੱਚ, ਔਰ ਚਕਵਾਲ ਪਿੰਡੀ ਤੋਂ ਕੋਈ ਹੈ 70-80 ਕਿਲੋਮੀਟਰ ਦੂਰ, ਕੋਈ ਬਹੁਤ ਜ਼ਿਆਦਾ ਨਹੀਂ ਬਲਕਿ ਇਸ ਤੋਂ ਵੀ ਕੋਈ 65-70 ਕਿਲੋਮੀਟਰ ਅਸੀਂ ਕਹਿ ਸਕਦੇ ਹਾਂ। ਉਹ ਦੂਰ ਇੱਕ ਪਿੰਡ ਉੱਥੇ ਹੈ ਗਾਹ ਦੇ ਵਿੱਚ ਉਹ ਪੈਦਾ ਹੋਏ, ਔਰ ਉਹ ਕਦੀ ਆਪਣਾ ਪਿੰਡ ਭੁੱਲੇ ਨਹੀਂ ਹੈ। ਇੰਡੀਅਨ ਪੰਜਾਬ ਚਲੇ ਗਏ, ਜਿਵੇਂ ਬਹੁਤ ਸਾਰੇ ਸਿੱਖ ਇੱਥੋਂ ਮਾਈਗ੍ਰੇਸ਼ਨ ਕਰਕੇ ਚਲੇ ਗਏ, ਉੱਥੋਂ ਮੁਸਲਮਾਨ ਜਿਹੜੇ ਸੀ ਸਾਰੇ ਉਹ ਇੱਥੇ ਵਾਪਸ ਆ ਗਏ, ਇੱਥੇ ਤੋੜ ਦਿੱਤੇ ਗਏ ਲਹਿੰਦੇ ਪੰਜਾਬ ਦੇ ਵਿੱਚ। ਉਹ ਕਦੀ ਨਹੀਂ ਭੁੱਲੇ ਆਪਣੇ ਪਿੰਡ ਨੂੰ, ਔਰ ਆਪਣੀ ਧਰਤੀ ਦੇ ਨਾਲ ਜੁੜੇ ਹੋਏ। ਉਹ ਵੀ ਪੰਜਾਬ ਹੈ, ਇਹ ਵੀ ਪੰਜਾਬ ਹੈ, ਦਰਮਿਆਨ ਦੇ ਵਿੱਚ ਇਹਦੇ ਦੋ ਮੁਲਕ ਬਣਾ ਦਿੱਤੇ ਗਏ। ਲੇਕਿਨ ਜਿਹੜਾ ਕਿਸੇ ਦਾ ਪਿੰਡ ਸੀ, ਉਹ ਉਹਨਾਂ ਨੂੰ ਹਮੇਸ਼ਾ ਯਾਦ ਰਹੀ ਹੈ। ਸਾਡੇ ਵੱਡੇ ਜਿਤਨੇ ਵੀ ਅਸੀਂ ਇੰਟਰਵਿਊਜ਼ ਕਰਦੇ ਹੁੰਦੇ ਹਾਂ, ਤੁਹਾਡੇ ਨਾਲ ਵੀ ਸਾਂਝੇ ਹੁੰਦੇ ਰਹਿੰਦੇ ਨੇ, ਉਹਦੇ ਵਿੱਚ ਵੀ ਉਹ ਤੜਪਦੇ ਨੇ ਆਪਣੇ ਉਹਨਾਂ ਪਿੰਡ ਨੂੰ। ਔਰ ਫਿਤਰੀ ਅਮਲ ਹੈ, ਇਨਸਾਨ ਜਿੱਥੇ ਪੈਦਾ ਹੁੰਦਾ ਉਹਦੀ ਖਾਤਰ ਉਹਦੇ ਦਿਲ ਦੇ ਵਿੱਚ ਬੜੀ ਹੁੱਬ ਹੁੰਦੀ, ਬੜੀ ਮੁਹੱਬਤ ਹੁੰਦੀ, ਔਰ ਉਹਦਾ ਖਿੱਚਦਾ ਰਹਿੰਦਾ ਉਹਦਾ ਅੰਦਰੋਂ ਅੰਦਰੀ ਕਿ ਮੈਂ ਕਿਤੇ ਉੱਥੇ ਅੱਪੜ ਜਾਵਾਂ ਤੇ ਆਪਣਾ ਉਹ ਵੇਖਾਂ, ਜਿੱਥੇ ਮੈਂ ਖੇਡਿਆ, ਜਿੱਥੇ ਮੈਂ ਖਿਡਾਵਣੇ ਬਣਾਇਆ, ਜਿੱਥੇ ਮੈਂ ਗੋਲੀਆਂ ਖੇਡੀਆਂ, ਜਿੱਥੇ ਮੈਂ ਵਾਂਝੂ ਖੇਡੇ। ਤੇ ਉਹ ਮਨਮੋਹਨ ਸਿੰਘ ਦਾ ਇੱਕ ਉਹ ਵੀ ਬੜੀ ਇੰਪੋਰਟੈਂਸ ਹੈ ਕਿ ਦੋਨਾਂ ਪੰਜਾਬਾਂ ਦੇ ਇੱਕ ਨੁਮਾਇੰਦਾ ਬਣ ਜਾਂਦਾ ਹੈ। ਹੁਣ ਜਦੋਂ ਇੱਥੇ ਆ ਰਹੇ ਨੇ, ਦੂਸਰਾ ਫਿਰ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਕਰਤਾਰਪੁਰ ਰਾਹਦਾਰੀ ਦੀ। ਕਰਤਾਰਪੁਰ ਰਾਹਦਾਰੀ ਖੁੱਲ੍ਹਣਾ ਉਹ ਅਮਲ ਹੋਣ ਚੱਲਿਆ ਦੋਨਾਂ ਮੁਲਕਾਂ ਦੇ ਵਿਚਕਾਰ, ਜਿਹਦਾ ਸੁਪਨਾ ਅਸੀਂ ਬਹੁਤ ਪਹਿਲੇ ਵੇਖਦੇ ਸੀ ਕਿ ਅਗਰ ਇਸ ਤਰ੍ਹਾਂ ਹੋ ਜਾਵੇ ਤਾਂ ਸ਼ਾਇਦ ਕੁਛ ਇੱਕ ਬਿਹਤਰ ਅਮਲ ਜਿਹੜਾ ਹੈ ਦੋਨੋਂ ਮੁਲਕਾਂ ਦੇ ਆਪਸੀ ਤਲਕਾਤ ਦਾ, ਮਿਲ ਕੇ ਬੈਠਣ ਦਾ ਬਹੁਤ ਬਿਹਤਰ ਹੋ ਜਾਵੇ। ਸੋ ਹੋ ਗਿਆ। ਹੁਣ ਜਦੋਂ ਉਹਨਾਂ ਦਾ ਸੁਣਾ ਕਿ ਉਹ ਪਾਕਿਸਤਾਨ ਆ ਰਹੇ ਨੇ, ਤੇ ਬੜੀ ਜ਼ਿਆਦਾ ਖੁਸ਼ੀ ਹੋਈ ਕਿ ਬਿਲਕੁਲ ਉਹ ਐਸੇ ਸ਼ਖਸ ਹਨ ਜਦੋਂ ਇੱਥੇ ਆਉਣਗੇ, ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਆਇਆ, ਔਰ ਨਵਜੋਤ ਸਿੰਘ ਸਿੱਧੂ ਦੇ ਇੱਥੇ ਆਉਣ ਦੇ ਨਾਲ ਬਹੁਤ ਸਾਰੇ ਰਾਹ ਖੁੱਲ੍ਹ ਗਏ।
ਬੇਸ਼ੱਕ ਤੁਸੀਂ ਇੰਡੀਆ ਦੇ ਵਿੱਚ ਬੈਠੇ ਹੋ, ਪਾਕਿਸਤਾਨ ਦੇ ਵਿੱਚ ਬੈਠੇ ਹੋ, ਤੁਸੀਂ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਐਫੀਲੀਏਸ਼ਨ ਦੇ ਨਾਲ ਤੁਸੀਂ ਮੁਖਾਲਫਤ ਕਰ ਸਕਦੇ ਹੋ। ਇਸੇ ਤਰੀਕੇ ਤੁਸੀਂ ਪਾਕਿਸਤਾਨ ਦੇ ਵਿੱਚ ਬੈਠੇ ਹੋ, ਇਮਰਾਨ ਖਾਨ ਦੇ ਨਾਲ ਤੁਸੀਂ ਕੋਈ ਮੁਖਾਲਫਤ ਉਹਨਾਂ ਦੀ ਕਰ ਸਕਦੇ ਹੋ। ਲੇਕਿਨ ਜਿਹੜਾ ਉਹਨਾਂ ਦੋਨਾਂ ਦੇ ਮਿਲਣ ਦੇ ਨਾਲ, ਇੱਥੇ ਆਉਣ ਦੇ ਨਾਲ ਇੱਕ ਨਵੀਂ ਰਾਹ ਖੁੱਲ੍ਹ ਗਈ, ਉਹ ਜਿਹੜੇ ਲਾਂਘਾ ਖੁੱਲ੍ਹਿਆ ਕਰਤਾਰਪੁਰ ਦਾ, ਉਹ ਦੋਨੋਂ ਮੁਲਕਾਂ ਦੇ ਵਿੱਚ ਇੱਕ ਦੋਸਤੀ ਦੀ ਜਿਹੜੀ ਹੈ, ਇੱਥੋਂ ਦੀ ਆਪਸੀ ਮੇਲ ਵਰਤਨ ਦੀ ਉਹ ਬੁਨਿਆਦ ਬਣ ਸਕਦਾ ਹੈ ਔਰ ਇਹ ਬਣੇਗਾ। ਇਸੇ ਤਰੀਕੇ ਦੇ ਨਾਲ ਅਸੀਂ ਸੋਚ ਰਹੇ ਸੀ ਕਿ ਜਦੋਂ ਮਨਮੋਹਨ ਸਿੰਘ ਇੱਥੇ ਆਉਣਗੇ ਤੇ ਜਦੋਂ ਇੱਥੇ ਦੀ ਜਿਹੜੀ ਪ੍ਰੋਮੀਨੈਂਟ ਸ਼ਖਸੀਅਤ ਹਨ ਉਹਨਾਂ ਦੇ ਨਾਲ ਮਿਲਣਗੇ, ਔਰ ਇੱਕ ਉੱਗੇ ਪੰਜਾਬੀ ਵੀ ਆ, ਔਰ ਇੱਥੋਂ ਦੇ ਜਿਤਨਾ ਤੁਸੀਂ ਦੇਖ ਲਓ ਕਿ ਸਾਡੇ ਮੇਨ ਕਰਤਾ ਧਰਤਾ ਹਨ ਉਹਨਾਂ ਦੇ ਵਿੱਚ ਵੀ ਪੰਜਾਬੀ ਸ਼ਾਮਿਲ ਹਨ। ਉਹ ਪੰਜਾਬੀ ਕੋਲ ਜਦੋਂ ਬੈਠੇਗਾ ਤੇ ਉਹ ਸੋਚੇਗਾ ਪੰਜਾਬ ਬਾਰੇ, ਕਿਉਂਕਿ ਇੱਥੇ ਸਾਰਾ ਜਿਤਨਾ ਇੱਥੇ ਤੁਸੀਂ ਕਹਿ ਲਓ ਕਿ ਕੁੜੱਤਣ ਦਾ ਸਾਰਾ ਇੱਥੇ ਫਲਸਫਾ ਦਿੱਤਾ ਜਾਂਦਾ ਹੈ, ਉਹ ਦੋਨਾਂ ਪੰਜਾਬਾਂ ਦੇ ਇੱਧਰ ਉੱਧਰ ਦਿੱਤਾ ਜਾਂਦਾ ਹੈ। ਔਰ ਜਦੋਂ ਕਿ ਇੱਥੇ ਜੰਗ ਲੱਗਦੀ ਹੈ ਤਾਂ ਦੋਨੋਂ ਪੰਜਾਬ ਹੀ ਲੜਦੇ ਹਨ, ਦੋਨੋਂ ਪੰਜਾਬ ਹੀ ਇੱਥੇ ਮਰਦੇ ਹਨ। ਸੋ ਇਹ ਖਾਹਿਸ਼ ਹਰ ਪੰਜਾਬੀ ਦੀ ਹੈ ਕਿ ਮਨਮੋਹਨ ਸਿੰਘ ਔਰ ਇਹ ਸਾਰੇ ਲੋਕ ਮਿਲ ਕੇ ਇੱਥੇ ਬੈਠਦੇ, ਔਰ ਜਿਹੜੀਆਂ ਅੱਗੇ ਕੋਈ ਨਫ਼ਰਤਾਂ ਅਸੀਂ ਇੱਥੇ ਪਾਲ ਚੁੱਕੇ ਹਾਂ ਬਹੁਤ ਜ਼ਿਆਦਾ, ਕੁਝ ਉਹ ਘੱਟ ਹੁੰਦੀਆਂ। ਸੋ ਮਨਮੋਹਨ ਸਿੰਘ ਦਾ ਨਾਂ ਆਉਣਾ ਇਸ ਇੱਕ ਅਮਲ ਲਈ ਵੀ ਸਾਨੂੰ ਪਰੇਸ਼ਾਨ ਕਰਦਾ ਹੈ। ਦੂਸਰਾ ਇਹ ਹੈ ਕਿ ਉਹਨਾਂ ਦੇ ਪਿੰਡ ਦੇ ਉਹ ਲੋਕ, ਯਕੀਨਨ ਤੁਸੀਂ ਵੀ ਪਹਿਲੇ ਦੇਖਿਆ ਹੋਵੇਗਾ, ਉਹਨਾਂ ਵਾਸਤੇ ਬੜਾ ਖੁਸ਼ੀ ਸੀ ਕਿ ਮਨਮੋਹਨ ਸਿੰਘ ਆ ਰਹੇ ਹਨ, ਸ਼ਾਇਦ ਸਾਡੇ ਪਿੰਡ ਵੀ ਆਉਣ। ਇਹਦੇ ਨਾਲ ਉਸ ਖਿੱਤੇ ਦੀ ਤਰੱਕੀ ਦਾ ਅਮਲ ਵੱਧ ਜਾਂਦਾ ਹੈ। ਜਿਸ ਤਰ੍ਹਾਂ ਕਰਤਾਰਪੁਰ ਦੇ ਨਾਲ ਤੁਸੀਂ ਇੱਕ ਉਹਦੇ ਜੋੜ ਕੇ ਇੱਕ ਸਿਗਨੀਫੀਕੈਂਸ ਜਿਹੜੀ ਇੰਪੋਰਟੈਂਸ ਹੈ, ਉਹਦੇ ਨਾਲ ਪੂਰਾ ਤੁਹਾਨੂੰ ਨਾਰੋਵਾਲ ਉਹ ਸਾਰਾ ਆਸਾ ਪਾਸਾ ਉਹਦੀ ਮੁਆਸ਼ੀ ਹਾਲਤ ਵੀ ਬਿਹਤਰ ਹੋ ਸਕਦੀ ਹੈ। ਲੋਕ ਜਿਹੜੇ ਹਨ ਉੱਥੋਂ ਦੇ ਮਜ਼ੀਦ ਖੁਸ਼ਹਾਲ ਹੋ ਸਕਦੇ ਹਨ। ਕੁਝ ਐਸੇ ਪ੍ਰੋਜੈਕਟ 'ਤੇ ਉੱਥੇ ਕੰਮ ਹੋ ਸਕਦਾ ਹੈ। ਮਿਸਾਲ ਦੇ ਤੌਰ 'ਤੇ ਜਿਵੇਂ ਉੱਥੇ ਬਹੁਤ ਜ਼ਿਆਦਾ ਕੰਪਲੈਕਸਿਸ ਬਣੇ ਨੇ, ਕੁਝ ਲੋਕਾਂ ਦਾ ਉਹਦੇ ਨਾਲ ਤਾਂ ਮਜ਼ਹਬੀ ਉਹਦੀ ਐਫੀਲੀਏਸ਼ਨ ਹੈ, ਦੂਸਰਿਆਂ ਦਾ ਕੁਝ ਉਹਨਾਂ ਦੀ ਮੁਆਸ਼ੀ ਪਹਿਲੂ ਵੀ ਹਨ। ਸੋ ਉਹ ਪੂਰਾ ਏਰੀਆ ਸਮਝ ਸਕਦਾ ਹੈ। ਇਸੇ ਤਰੀਕੇ ਉਹਨਾਂ ਲੋਕਾਂ ਦੇ ਵੀ ਚਕਵਾਲ ਦੇ ਉਹਨਾਂ ਲੋਕਾਂ ਦੀ ਖਾਹਿਸ਼ ਉਹ ਵੀ ਅਧੂਰੀ ਰਹਿ ਗਈ। ਔਰ ਇਹ ਲੱਗਦਾ ਹੈ ਕਿ ਮਨਮੋਹਨ ਸਿੰਘ ਉਮਰ ਦੇ ਜਿਸ ਹਿੱਸੇ ਹਨ, ਔਰ ਅਸੀਂ ਦੱਸਦੇ ਜਾਈਏ ਕਿ ਮਨਮੋਹਨ ਸਿੰਘ ਇਸ ਟਾਈਮ 87 ਸਾਲ ਦੇ ਹੋ ਚੁੱਕੇ ਹਨ। 1932 ਦੇ ਵਿੱਚ ਉਹ ਜੰਮਦੇ ਹਨ ਇੱਥੇ ਚਕਵਾਲ ਦੇ ਪਿੰਡ ਗਾਹ ਦੇ ਵਿੱਚ, ਔਰ ਅੱਜ 87 ਸਾਲ ਦੇ ਹੋ ਚੁੱਕੇ ਹਨ। ਔਰ ਅਗਰ ਉਹ ਆ ਜਾਂਦੇ ਤੇ ਉਹ ਵੈਸੇ ਵੀ ਬਜ਼ੁਰਗ ਹਨ। ਉਹ ਬਜ਼ੁਰਗ ਤੇ ਦੁਸ਼ਮਣਾਂ ਦੇ ਵੀ ਸਾਂਝੇ ਹੁੰਦੇ ਹਨ, ਜਿਵੇਂ ਬੱਚੇ ਸਾਂਝੇ ਹੁੰਦੇ ਹਨ। ਸਾਡੀ ਪੰਜਾਬ ਦੀ ਤਾਂ ਰੀਤ ਹੈ ਕਿ ਔਰਤ, ਬੱਚਾ, ਬਜ਼ੁਰਗ ਇਹਤਰਾਮ ਦੇ ਕਾਬਿਲ ਹਨ, ਜੰਗ ਦੀ ਹਾਲਤ ਦੇ ਵਿੱਚ ਵੀ, ਦੁਸ਼ਮਣੀ ਦੀ ਹਾਲਤ ਦੇ ਵਿੱਚ ਵੀ। ਸੋ ਮਨਮੋਹਨ ਸਿੰਘ ਜੀ ਦਾ ਨਾਂ ਆਉਣਾ, ਉਹ ਜਿਹੜੇ ਅਸੀਂ ਅੱਗੇ ਸੁਪਨੇ ਵੇਖੇ ਸੀ, ਉਹ ਸਾਡੇ ਸੁਪਨੇ ਪੂਰੇ ਹੁੰਦੇ ਨਜ਼ਰ ਨਹੀਂ ਆ ਰਹੇ। ਮਨਮੋਹਨ ਸਿੰਘ ਸਾਹਿਬ ਨੂੰ ਆਉਣਾ ਚਾਹੀਦਾ ਸੀ। ਔਰ ਅਜੇ ਵੀ ਵਕਤ ਹੈ ਤੇ 9 ਨਵੰਬਰ ਦੂਰ ਹੈ, ਅਜੇ 9 ਨਵੰਬਰ ਦੇ ਵਿੱਚ ਕੋਈ ਅਜੇ 2 ਹਫ਼ਤੇ ਬਾਕੀ ਹਨ। ਔਰ ਉਹਨਾਂ ਨੂੰ ਇਹ ਜਿਹੜੀ ਦਾਵਤ ਹੈ, ਇਨਵੀਟੇਸ਼ਨ ਪਾਕਿਸਤਾਨ ਵੱਲੋਂ ਗਿਆ ਹੈ, ਉਹਨੂੰ ਕਬੂਲ ਕਰਨਾ ਚਾਹੀਦਾ ਹੈ ਔਰ ਆਉਣਾ ਚਾਹੀਦਾ ਜੀ। ਰਜ਼ਾ ਸਾਹਿਬ, ਤੁਸੀਂ ਬੜੇ ਚੰਗੇ ਤਰੀਕੇ ਨਾਲ ਇਹਦੇ 'ਤੇ ਰੋਸ਼ਨੀ ਪਾਈ, ਗੱਲਬਾਤ ਕੀਤੀ ਔਰ ਕੰਪਲੀਟ ਇੱਕ ਤੁਸੀਂ ਇਹਨੂੰ ਵਜ਼ਾਹਤ ਕਰ ਦਿੱਤੀ। ਇਹਦੇ ਉੱਤੇ ਤੁਹਾਡਾ ਆਉਣ ਦਾ ਵੀ ਸ਼ੁਕਰੀਆ। ਬਹੁਤ ਸਾਰੀਆਂ ਗੱਲਾਂ ਸਾਡੇ ਸੁਣਨ ਵਾਲਿਆਂ ਤੱਕ, ਸਾਡੇ ਦੇਖਣ ਵਾਲਿਆਂ ਤੱਕ ਪਹੁੰਚ ਰਹੀਆਂ ਇਸ ਰਾਹੀਂ, ਔਰ ਮਨਮੋਹਨ ਜੀ ਤੱਕ ਵੀ ਜੇ ਵੀਡੀਓ ਪਹੁੰਚੇ ਤੇ ਉਹਨਾਂ ਅੱਗੇ ਵੀ ਸਾਡੀ ਇਹੀ ਬੇਨਤੀ ਹੈ ਕਿ ਉਹ ਆਉਣਾ ਜ਼ਰੂਰੀ ਹੈ। ਬਾਕੀ ਮਾਮਲਾਤ ਜਿਹੜੇ ਸਿਆਸੀ ਮਾਮਲਾਤ ਆਪਣੇ ਥਾਂ 'ਤੇ ਸਾਰੇ, ਪਰ ਇੱਥੇ ਜਿਹੜਾ ਇੱਕ ਕੋਰੀਡੋਰ ਖੁੱਲ੍ਹਣ ਜਾ ਰਿਹਾ, ਇੱਕ ਤਾਰੀਖੀ ਅਮਲ ਹੋਣ ਜਾ ਰਿਹਾ, ਇਹਦੇ ਵਿੱਚ ਉਹਨਾਂ ਦਾ ਆਉਣਾ ਵੀ ਜ਼ਰੂਰੀ ਹੈ। ਤੇ ਇਸੇ ਗੱਲਬਾਤ ਦੇ ਨਾਲ ਆਪਣੇ ਪ੍ਰਾਹੁਣਚਾਰ ਮੀਆਂ ਆਸਫ ਨੂੰ ਦਿਓ ਇਜਾਜ਼ਤ। ਹੁਣ ਇਸੇ ਟੌਪਿਕ 'ਤੇ ਕੋਈ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦੇਖੋ ਸਾਡੀ ਇਹ ਵੀਡੀਓ।